सत श्री अकाल। टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हेडलाइंस से नाल। 550वें प्रकाश पुरब ਨੂੰ ਲੈ ਕੇ ਹੋਣ ਵਾਲੇ ਸਮਾਗਮਾਂ ਮੌਕੇ ਸਾਂਝੀ ਸਟੇਜ ਦੀ ਉਮੀਦ ਬੱਜੀ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਨੇ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਜਾਣਗੇ ਪਾਕਿਸਤਾਨ। ਕੈਪਟਨ ਦਾ ਐਲਾਨ, ਜਦ ਤੱਕ ਪਾਕਿਸਤਾਨ ਅੱਤਵਾਦ ਨੂੰ ਹੁੰਗਾਰਾ ਦੇਣਾ ਬੰਦ ਨਹੀਂ ਕਰਦਾ ਤਦ ਤੱਕ ਕੈਪਟਨ ਨਹੀਂ ਜਾਣਗੇ ਪਾਕਿਸਤਾਨ। ਹਾਲਾਂਕਿ ਕਰਤਾਰਪੁਰ ਸਾਹਿਬ ਜਾਣਾ ਪਾਕਿਸਤਾਨ ਜਾਣਾ ਨਹੀਂ, ਕੈਪਟਨ ਨੇ ਕੀਤਾ ਸਾਫ਼। ਕੈਪਟਨ ਨੇ ਮੁੱਲਾਂਪੁਰ ਦਾਖਾ ਵਿੱਚ ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ। ਚਾਰੇ ਦੀਆਂ ਚਾਰੇ ਸੀਟਾਂ ਤੇ ਜਿੱਤ ਦਾ ਕੀਤਾ ਦਾਅਵਾ। ਲੋਕ ਇਨਸਾਫ ਪਾਰਟੀ ਨੇ ਦਿਖਾਈਆਂ ਕਾਲੀਆਂ ਝੰਡੀਆਂ। ਜਲਾਲਾਬਾਦ ਵਿੱਚ ਸੁਖਬੀਰ ਬਾਦਲ ਨੇ ਕਿਹਾ ਲੋਕ ਅਕਾਲੀ ਸਰਕਾਰ ਨੂੰ ਤਰਸ ਰਹੇ ਨੇ। ਕੈਪਟਨ ਨੇ ਲੋਕਾਂ ਦਾ ਬੁਰਾ ਹਾਲ ਕੀਤਾ। ਸੁਖਬੀਰ ਦਾ ਦਾਅਵਾ 2.5 ਸਾਲ ਬਾਅਦ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ, ਫੇਰ ਹੋਵੇਗਾ ਵਿਕਾਸ। ਤੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਲੱਖਾਂ ਸੰਗਤਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਗੁਰੂ ਘਰ ਦੀਆਂ ਕੀਤੀਆਂ ਖੁਸ਼ੀਆਂ ਪ੍ਰਾਪਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਅੱਜ ਸ਼੍ਰੀ ਅਕਾਲ ਤਖਤ ਸਕੱਤਰੇਤ ਵਿਖੇ ਪਹੁੰਚੇ। ਜਥੇਦਾਰ ਨਾਲ ਮੁਲਾਕਾਤ ਮਗਰੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਸੌਂਪਿਆ ਹੈ। ਇਸ ਵਿੱਚ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਸਰਕਾਰ ਵੱਲੋਂ ਵੱਡਾ ਪੰਡਾਲ ਲੱਗ ਚੁੱਕਾ ਹੈ ਤੇ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨਾਲ ਸਾਂਝੇ ਤੌਰ ਤੇ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ, ਨਾ ਕਿ ਨਵਾਂ ਪੰਡਾਲ ਲਗਾ ਕੇ ਕਰੋੜਾਂ ਰੁਪਇਆ ਖਰਚਣਾ ਚਾਹੀਦਾ ਹੈ। ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ ਪੰਜਾਬ ਸਰਕਾਰ ਦੇ ਦੋ ਮੰਤਰੀ ਮਿਲੇ ਨੇ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਸ਼ਤਾਬਦੀ ਸਮਾਗਮ ਸਾਂਝੇ ਤੌਰ ਤੇ ਮਨਾਏ ਜਾਣਗੇ। ਜਥੇਦਾਰ ਨੇ ਕਿਹਾ ਕਿ ਨੇਤਾਵਾਂ ਨੂੰ ਸਿਆਸੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ। ਤੇ ਅੱਜ ਦੇ ਦਿਨ ਉੱਥੇ ਜਾ ਕੇ ਜਿਹੜੀ ਮੀਟਿੰਗ ਹੋਈ ਆ, ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕੀਤੀ ਔਰ 10 ਮਿੰਟ ਉਹਨਾਂ ਦੀ ਗੱਲ ਸਿੰਘ ਸਾਹਿਬ ਨਾਲ ਹੋਈ ਹੈ। ਪੂਰੀ ਡਿਟੇਲ ਇੱਕ ਜਿਹੜਾ ਪਹਿਲੂ ਸੀ ਉਹਦੇ ਤੇ ਉਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਤੁਹਾਡੀ ਰਹਿਨਮਾਈ 'ਚ ਜਿਹੜੀ ਸਰਕਾਰ ਨੇ ਸਟੇਜ ਬਣਾਈ ਹੈ ਉਹਦੇ 'ਤੇ ਤੁਸੀਂ ਆਓ ਔਰ ਪੰਜੇ ਸਿੰਘ ਸਾਹਿਬਾਨ ਔਰ ਗੁਰੂ ਸਾਹਿਬ ਜਿਹੜੇ ਗੁਰੂ ਸਾਹਿਬ ਦੀ ਤਾਬਿਆ 'ਚ ਆਪਣੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਅਰਦਾਸ ਜਿਹੜੀ ਦਰਬਾਰ ਸਾਹਿਬ ਦੇ ਜਿਹੜੇ ਅਰਦਾਸੀ ਨੇ ਉਹ ਕਰਨ। ਉਹਦੇ ਉੱਪਰ ਸਟੇਜ ਦੇ ਉੱਪਰੋਂ ਜਿਹੜੇ ਨੇ ਕਿ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਸਾਹਿਬ ਜਿਹੜੇ ਹੋਣਗੇ ਉਹ ਬੈਠਣਗੇ, ਨਾਲ ਡਾਕਟਰ ਮਨਮੋਹਨ ਸਿੰਘ ਹੋਣੀ ਆ ਰਹੇ ਨੇ ਉਹ ਬੈਠਣ, ਕੈਪਟਨ ਸਾਹਿਬ ਬੈਠਣਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੈਠਣਗੇ, ਬਾਕੀ ਸੰਗਤ ਜਿਹੜੀ ਆ। ਪਰ ਸਵਾਲ ਇਹ ਹੈ ਵੀ ਕਿਹੜੀ ਸਟੇਜ ਤੇ ਬੈਠਣਗੇ? ਸਰ ਮੈਂ ਤੁਹਾਨੂੰ ਹੁਣੇ ਤੇ ਕਿਹਾ ਕਿ ਉਹਨਾਂ ਨੇ ਕਿਹਾ ਸਰਕਾਰ ਜਿਹੜੀ ਆ ਉਹ ਕਿਸੇ ਪਾਰਟੀ ਦੀ ਨਹੀਂ। ਅੱਜ ਆਏ ਸੀ ਕੁਝ ਮਿਨਿਸਟਰਸ, ਕੈਪਟਨ ਅਮਰਿੰਦਰ ਸਿੰਘ ਨਾਲ ਫੋਨ 'ਤੇ ਵੀ ਗੱਲਬਾਤ ਹੋਈ ਹੈ ਅਤੇ ਉਹਨਾਂ ਨੇ ਵੀ ਇਹੋ ਹੀ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਂਝੇ ਤੌਰ 'ਤੇ ਅਸੀਂ ਸਾਰੇ ਪ੍ਰਕਾਸ਼ ਪੁਰਬ ਦੇ ਸਮਾਗਮ ਕਰੀਏ। ਅਤੇ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈ ਉਹ ਆਪਣਾ ਜਿਹੜਾ ਪੰਡਾਲ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈਂਡਓਵਰ ਕਰਨ ਲਈ ਤਿਆਰ ਹੈ ਅਤੇ ਜਿਵੇਂ ਵੀ ਉੱਥੇ ਸਮਾਗਮ ਜਿਹੜੇ ਹੈ ਸਾਂਝੇ ਰੂਪ ਦੇ ਵਿੱਚ ਮਨਾਉਣੇ ਆ ਉਹ ਮਾਮਲਾ ਜਿਹੜਾ ਅਕਾਲ ਤਖਤ ਸਾਹਿਬ 'ਤੇ ਅਸੀਂ ਛੱਡਦੇ ਹਾਂ। ਜੋ ਅਕਾਲ ਤਖਤ ਸਾਹਿਬ ਫੈਸਲਾ ਕਰੋ ਸਾਨੂੰ ਮਨਜ਼ੂਰ ਹੈ। ਨਹੀਂ, ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਉਹਨਾਂ ਨੇ ਸਿਰਫ ਸਮਰਪਣ ਭਾਵਨਾ ਜਤਾਈ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਜੋ ਫੈਸਲਾ ਅਕਾਲ ਤਖਤ ਸਾਹਿਬ ਦਾ ਹੋਏਗਾ ਅਸੀਂ ਸਿਰ ਝੁਕਾ ਕੇ ਮੰਨਾਂਗੇ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਪੰਜਾਬ ਸਰਕਾਰ ਦੇ ਮੰਤਰੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਨ। ਉਹਨਾਂ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਾਗਮਾਂ ਦਾ ਕੰਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਨੁਸਾਰ ਹੀ ਹੋਵੇਗਾ। ਹਾਲਾਂਕਿ ਉਹਨਾਂ ਦੱਸਿਆ ਕਿ 12 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਟੇਜ ਤੇ ਮਾਮਲਾ ਫਸਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਹੀ ਜਾ ਰਹੇ ਨੇ। तो मिल भी गए, तो सुबह 8 बजे मिल लिए उनको। और जो अकाल तख्त साहब चाहता था कि दो लोग हमारे, 2 लोग अकाली दल के और एक अपना लगाएंगे, उसी तरीके से हम चल रहे हैं और पहले दिन से ही चल रहे हैं। और हमने कहा है जो गुरुद्वारा साहब के अंदर जो काम है वो करें, हम पूरी सपोर्ट करेंगे SGPC, और जो बाहर है वो हम करेंगे। लेकिन अकाली दल राजनीति कर रहा है, अकाली दल तो हर चीज पे राजनीति करता है ना। सुखबीर और उसकी वो जो पत्नी है वो क्या हरसिमरत कौर ऐसे ही फजूल की बातें करती है। लेकिन वो कह रहे हैं कि स्टेज जो SGPC का होगा उसी में प्राइम मिनिस्टर आएंगे
और उसी में राष्ट्रपति आएंगे या वीआईपी उसी में आएंगे? प्राइम मिनिस्टर के दफ्तर ने कहा है या प्रेसिडेंट के दफ्तर ने कहा है, उनको कहने दो, फिर हमें पता लगेगा कि कहाँ जाएंगे। स्टेज एक बनेगा या 2 बनेंगे? क्या? लोगों में बड़ा कंफ्यूजन है। हम तो जा रहे हैं जो अकाल तख्त साहब का हुक्म है उसके बराबर, और अगर अकाली नहीं करना चाहते फिर वो अपना जवाब दें अकाल तख्त साहब को। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਨਹੀਂ ਜਾਣਗੇ, ਇਹ ਐਲਾਨ ਅੱਜ ਉਹਨਾਂ ਨੇ ਆਪ ਕੀਤਾ ਹੈ। ਕੈਪਟਨ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਸਾਡੇ ਜਵਾਨਾਂ ਤੇ ਗੋਲੀਬਾਰੀ ਬੰਦ ਨਹੀਂ ਕਰੇਗਾ ਤੇ ਅੱਤਵਾਦ ਖਤਮ ਨਹੀਂ ਕਰੇਗਾ, ਉਦੋਂ ਤੱਕ ਉਹ ਪਾਕਿਸਤਾਨ ਨਹੀਂ ਜਾਣਗੇ। ਉਂਝ ਉਹਨਾਂ ਇਹ ਵੀ ਕਿਹਾ ਕਿ ਉਹ ਪਹਿਲੇ ਜਥੇ ਨਾਲ ਕਰਤਾਰਪੁਰ ਸਾਹਿਬ ਜਾਣਗੇ, ਪਰ ਇਸ ਨੂੰ ਇਹ ਨਾ ਸਮਝਿਆ ਜਾਵੇ ਕਿ ਉਹ ਪਾਕਿਸਤਾਨ ਗਏ ਨੇ। ਕਰਤਾਰਪੁਰ ਸਾਹਿਬ ਹੁਣ ਇੱਕ ਕੋਰੀਡੋਰ है, ना कि पाकिस्तान। क्या आप करतारपुर कॉरिडोर वहाँ पाकिस्तान की तरफ जाएंगे? हाँ, मैं तो जाऊंगा। मैंने तो पहले दिन कहा है कि जब एक बार वो उसका उद्घाटन कर दें, प्राइम मिनिस्टर शायद 8 तारीख को कर रहे हैं, उसके बाद हम सब जाएंगे वहाँ एक बार मत्था टेकन। पाकिस्तान साइड नहीं, करतारपुर साहब कॉरिडोर है, वो पाकिस्तान नहीं, वो एक सेपरेट कॉरिडोर बन गया। अब उसमें हम जाएंगे। गुरुद्वारा साहब, गुरुद्वारा साहब है, उस गुरुद्वारा साहब से तो मेरा परिवार का संबंध भी रहा है। जब एक गड़बड़ हो गई थी 1927 में और सारा एरिया टूट गया था, तो मेरे दादाजी ने बनाया था उसको दोबारा, तो मुझे तो बहुत खुशी होगी वहाँ जाकर। सर साहब को हम अरदास में नहीं कहते रोज कि खुले दर्शन दीदार होने चाहिए, है ना, वो मौका मिल गया करतारपुर साहब जाने का, तो सब लोग जाएंगे। पंजाब डेरा बाबा नानक तो भर जाएगा, जो जिस तरीके से आज पूरे पंजाब से हवा उठी। देखिए, मुझे प्राइम मिनिस्टर का स्टैंड, उनका सख्ती का हो जो उसको है, मैंने कहा है कि जब तक ये अतवाद बंद नहीं करेगा, हमारे फौजियों को मारना बंद नहीं करेगा, तब तक मैं नहीं जाऊंगा। डेली हमारे जवान मर रहे हैं और ये पाकिस्तान मार रहा है, जब तक ये बंद नहीं करेंगे मैं नहीं जाऊंगा। ਕੈਪਟਨ ਅਮਰਿੰਦਰ ਸਿੰਘ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਮੰਗਲਵਾਰ ਨੂੰ ਲੁਧਿਆਣਾ ਦੇ ਮੁੱਲਾਪੁਰ ਦਾਖਾ ਪਹੁੰਚੇ। ਇੱਥੇ ਉਹਨਾਂ ਕਿਹਾ ਕਿ ਚੋਣ ਪ੍ਰਚਾਰ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਉਹਨਾਂ ਪੰਜਾਬ ਵਿੱਚ ਸਾਰੀਆਂ 4 ਸੀਟਾਂ ਤੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ। ਹਾਲਾਂਕਿ ਹਰਿਆਣਾ ਦੀਆਂ ਸੀਟਾਂ ਬਾਰੇ ਉਹਨਾਂ ਕੁਝ ਨਹੀਂ ਕਿਹਾ। ਅਕਾਲੀ ਦਲ ਦੀ ਸਿਆਸਤ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਹਰਿਆਣਾ ਵਿੱਚ ਬੀਜੇਪੀ ਨੂੰ ਹਰਾ ਦਿਓ। ਉਹਨਾਂ ਕਿਹਾ ਕਿ ਜੇ ਬੀਜੇਪੀ ਬਾਰੇ ਅਕਾਲੀ ਦਲ ਇਹ ਕਹਿ ਰਿਹਾ ਹੈ ਤਾਂ ਫਿਰ ਬੀਜੇਪੀ ਇਹਨਾਂ ਦਾ ਸਾਥ ਕਿਉਂ ਦੇਵੇਗੀ। ਅਕਾਲੀਆਂ ਦਾ ਕੋਈ ਸਟੈਂਡ ਨਹੀਂ। ਬੀਜੇਪੀ ਅਕਾਲੀ ਗੱਠਜੋੜ ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ 2022 ਵਿੱਚ ਨਹੀਂ ਲੱਗਦਾ कि ये इकट्ठे चोण लड़नगे। कैंपेनिंग को जो खबरें आ रही हैं बहुत पॉजिटिव आ रही हैं और 4 सीटों हम अच्छी तरह जीतेंगे। वहाँ तो यही है ना, हरियाणा में तो कह रहे हैं कि सबको हरा दो और यहाँ के सबको जिता दो। इसका कोई स्टैंड तो है नहीं ना, कभी कुछ कहते हैं कभी कुछ कहते हैं। यही तो तभी तो अकाली दल का ये हाल है। ये जो लड़के और लड़कियों ने संभाल लिया, यही बुरा जाए। देखिए, एक 1922 का अकाली दल है, लीडरशिप होती थी और किस्म की, अब ये बच्चों से आ गए हैं, बस वही कर रहे हैं। तो आपको लगता है कि ये राजनीति कर रहे हैं, यहाँ पे कुछ हो रहा है वहाँ पे? वही तो आपको क्या लग रहा है, जब हरियाणा में कह रहे हैं हरा दो और यहाँ कह रहे हो जिता दो, उसी पार्टी को 2020 में क्या आपको लगता है कि इकट्ठी लड़ेंगे पंजाब में? कौन लड़ेंगे? अकाली दल और बीजेपी अगर इस तरीके से चलते रहे, मुझे तो नहीं लगता, पंजाब में मुझे नहीं लगता। क्या लगता कि इकट्ठे नहीं लड़ेंगे। कैसे लड़ेंगे इकट्ठे जब एक दूसरे, बीजेपी को तो ये काट रहा है अकाली दल और वो कह रहा है कि उनको हराओ। जब वो कह रहे हैं हराओ तो फिर बीजेपी वाले इनके साथ कैसे देंगे? वो तो उनका काम है, हर पार्टी का काम है, बीजेपी का काम है, अकाली दल का काम है, कांग्रेस का काम है। हम तो सब पार्टियां जाएंगी मैदान में। जो लोग क्या समझते हैं, लोग स्टेबिलिटी चाहते हैं, स्थिरता चाहते हैं, और वो जो मेरा ख्याल जिस तरीके से खबर आती है तो लोग स्टेबल तौर पे वोट डालेंगे स्टेबिलिटी के लिए। और हमें ये 4 सीटें तो पक्की हैं। हरियाणा मैं कह नहीं सकता क्योंकि मैं गया नहीं हूँ। ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਮੁੱਲਾਪੁਰ ਦਾਖਾ ਵਿੱਚ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵੱਲੋਂ ਪਿੰਡ ਚੱਕ ਕਲਾ ਕੋਲ ਉਹਨਾਂ ਦਾ ਵਿਰੋਧ ਕੀਤਾ ਗਿਆ। ਨਾਲ ਹੀ ਕਾਂਗਰਸ ਦੀਆਂ ਝੰਡੀਆਂ ਵਿੱਚ ਰੋਡ ਸ਼ੋਅ ਦੌਰਾਨ ਪੱਗ ਫਸ ਕੇ ਲੱਥਣ ਤੇ ਵੀ ਸਿਮਰਜੀਤ ਸਿੰਘ ਬੈਂਸ ਨੇ ਅਫਸੋਸ ਜਤਾਇਆ ਤੇ ਅਫਸੋਸ ਜਤਾਉਂਦਿਆਂ ਉਹਨਾਂ ਕਿਹਾ ਕਿ ਪੱਗ ਸਭ ਦੀ ਇੱਜ਼ਤ ਹੈ। ਬੈਂਸ ਨੇ ਕਿਹਾ ਕਿ ਪਿੰਡ ਚੱਕ ਕਲਾਂ ਵਿੱਚ ਕੈਪਟਨ ਦਾ ਵਿਰੋਧ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਤੇ ਪਿੰਡ ਵਾਸੀਆਂ ਨੇ ਕੀਤਾ ਕਿਉਂਕਿ ਲੋਕ ਕੈਪਟਨ ਦੇ ਵਾਅਦਿਆਂ ਤੋਂ ਪਰੇਸ਼ਾਨ ਨੇ। ਬੈਂਸ ਨੇ ਕਿਹਾ ਕਿ ਪਿੰਡ ਦੇ ਲੋਕ ਪਰੇਸ਼ਾਨ ਨੇ ਤੇ ਅੱਜ ਦੇ ਰੋਡ ਸ਼ੋਅ ਨਾਲ ਕਾਂਗਰਸ ਨੂੰ ਫਾਇਦਾ ਨਹੀਂ ਸਗੋਂ ਨੁਕਸਾਨ ਹੋਵੇਗਾ ਕਿਉਂਕਿ ਕੈਪਟਨ ਦਾ ਚਿਹਰਾ ਦੇਖ ਕੇ ਲੋਕਾਂ ਨੂੰ ਉਹਨਾਂ ਵੱਲੋਂ ਕੀਤੇ ਵਾਅਦੇ ਪੂਰੇ ਨਾ ਹੋਣਾ ਵੀ ਯਾਦ ਆਵੇਗਾ। ਉਧਰ ਕੈਪਟਨ ਦੀ ਪੱਗ ਲੱਥਣ ਦੇ ਮਾਮਲੇ ਤੇ ਬੈਂਸ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਗੱਲ ਹੈ, ਪਰ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਿਆਂ ਨੂੰ ਅੱਜ ਰੱਬ ਨੇ ਹੀ ਸਬਕ ਸਿਖਾ ਦਿੱਤਾ ਹੈ। ਸੋ ਵਿਰੋਧ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਰੋਡ ਸ਼ੋਅ ਵਾਸਤੇ ਆਉਂਦੇ ਆ
ਉਹਨਾਂ ਨੇ ਆਪਣੀ ਪਾਰਟੀ ਆਪਣੇ ਕੈਂਡੀਡੇਟ ਦਾ ਪ੍ਰਚਾਰ ਕਰਨਾ, ਅਸੀਂ ਕਿਉਂ ਵਿਰੋਧ ਕਰਾਂਗੇ। ਸਾਡੇ ਇਸ ਚੱਕ ਪਿੰਡ ਦੀਆਂ ਸਤਿਕਾਰਯੋਗ ਔਰਤਾਂ ਨੂੰ ਪੁਲਿਸ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ 'ਚ ਲਵੇ, ਸੋ ਰੋਸ ਵਿੱਚ ਆਏ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਔਰ ਕੁਦਰਤ ਬੜੀ ਬੇਅੰਤ ਹੈ। ਸਰਦਾਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਦਸਤਾਰ ਉਤਰੀ, ਮੈਨੂੰ ਉਸ ਗੱਲ ਦਾ ਬੜਾ ਅਫਸੋਸ ਹੈ। ਦਸਤਾਰ ਦੀ ਰਿਸਪੈਕਟ ਹਰ ਪੰਜਾਬੀ, ਹਰ ਦੇਸ਼ਵਾਸੀ, ਹਰ ਸਿੱਖ ਦਾ ਪਹਿਲਾ ਫਰਜ਼ ਹੈ, ਪਰ ਕੁਦਰਤ ਬੜੀ ਬੇਅੰਤ ਹੈ। ਉਹ ਬੰਦਾ ਜਿਹਨੇ ਬਹੁਤ ਵੱਡੇ ਵੱਡੇ ਝੂਠ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਵੱਡੇ ਝੂਠ ਬੋਲੇ ਹੋਣ, ਸਹੁੰਆਂ ਚੱਕੀਆਂ ਹੋਣ, ਤੇ ਜਿਹਦੀ ਪਾਰਟੀ ਦੇ ਵਜ਼ੀਰ ਅੰਮ੍ਰਿਤਧਾਰੀ ਸਿੱਖਾਂ ਦੀਆਂ ਪੱਗਾਂ ਪੈਰਾਂ 'ਚ ਰੋਲਦੇ ਹੋਣ, ਅੱਜ ਉਹਨੂੰ ਕੁਦਰਤ ਨੇ ਕ੍ਰਿਸ਼ਮਾ ਦਿਖਾਇਆ। ਮੈਨੂੰ ਅਫਸੋਸ ਹੈ ਕਿ ਉਹਨਾਂ ਦੀ ਦਸਤਾਰ ਉਤਰੀ ਹੈ, ਪਰ ਇਹ ਕੁਦਰਤ ਦਿਖਾਉਂਦੀ ਹੈ। ਬੰਦਾ ਸਮਝ ਲਵੇ ਚੰਗੀ ਗੱਲ ਆ, ਨਾ ਸਮਝ ਲਵੇ ਫਿਰ ਕੁਦਰਤ ਇਦੋਂ ਵੀ ਵੱਡੇ ਕ੍ਰਿਸ਼ਮਿਆਂ ਤੇ ਆ ਜਾਂਦੀ ਹੈ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਗੁਰਦੁਆਰਾ ਸਿੱਖਲ ਸੁਸਾਇਟੀ, ਜੋ ਕਿ ਟਰਾਈ ਸਟੇਟ ਦਾ ਕੇਂਦਰੀ ਸਥਾਨ ਆ, ਜਿਹਦੇ ਪ੍ਰਬੰਧਕੀ ਢਾਂਚੇ ਨੂੰ ਲੈ ਕੇ ਜੋ 20 ਅਕਤੂਬਰ ਦਿਨ ਐਤਵਾਰ ਨੂੰ ਚੋਣ ਪ੍ਰਕਿਰਿਆ ਹੋਣ ਜਾ ਰਹੀ ਆ, ਜਿਸ ਦੇ ਉਮੀਦਵਾਰ ਭਾਈ ਜਤਿੰਦਰ ਸਿੰਘ ਜੀ ਬੋਪਾਰਾਏ, ਜਿਨ੍ਹਾਂ ਦਾ ਨਿਕਨੇਮ ਦਵਿੰਦਰ ਸਿੰਘ ਹੈ, ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਇਹ ਜਿਹੜੀ ਇਲੈਕਸ਼ਨ ਵਾ ਗੁਰਦੁਆਰਾ ਸਿੱਖਲ ਸੁਸਾਇਟੀ ਵੱਲੋਂ ਕੋਈ ਰਾਇਲ ਪੈਲਸ ਦੇ ਵਿੱਚ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਵੋਟਾਂ ਪੈਣਗੀਆਂ। ਤੇ ਇਹ ਸਲੇਟ ਜਿਹੜੀ ਆ ਗੁਰਦੁਆਰਾ ਸਿੱਖ ਸੁਸਾਇਟੀ ਦੀ ਸਾਧ ਸੰਗਤ ਦੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤੀ ਰੂਪ ਦੇ ਵਿੱਚ ਤਿਆਰ ਕੀਤੀ ਗਈ ਆ। ਤੇ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਆਪਣਾ ਆ ਕੇ ਵੋਟ ਪਾਓ, ਤਾਂ ਕਿ ਆਪਾਂ ਸੱਜੇ ਢੰਗ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਟੀਵੀ 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਵਿੱਚ ਚੋਣ ਪ੍ਰਚਾਰ ਕੀਤਾ। ਆਪਣੇ ਸੰਬੋਧਨ ਵਿੱਚ ਮੋਦੀ ਨੇ ਕਿਹਾ ਕਿ ਰਾਸ਼ਟਰੀ ਹਿੱਤ ਲਈ ਜੋ ਵੀ ਕਾਰਵਾਈ ਜ਼ਰੂਰੀ ਹੈ, ਉਹ ਡੰਕੇ ਦੀ ਚੋਟ ਤੇ ਉਹ ਕਾਰਵਾਈ ਕਰਦੇ ਰਹਿਣਗੇ। ਜੰਮੂ ਕਸ਼ਮੀਰ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਚਾਹੇ ਕਿੰਨੇ ਵੀ ਇਤਰਾਜ਼ ਹੋਣ, ਅਸੀਂ ਦੇਸ਼ ਦੇ ਹਿੱਤ ਲਈ ਕੋਈ ਕਦਮ ਚੁੱਕਣ ਤੋਂ ਹਿਚਕਿਚਾਵਾਂਗੇ ਨਹੀਂ। ਉਹਨਾਂ ਪਾਕਿਸਤਾਨ ਖਿਲਾਫ ਇੱਕ ਹੋਰ ਵੱਡਾ ਕਦਮ ਚੁੱਕਣ ਦੀ ਗੱਲ ਕੀਤੀ। ਉਹਨਾਂ ਪਾਕਿਸਤਾਨ ਵਿਰੁੱਧ ਪਾਣੀ ਤੇ ਸਰਜੀਕਲ ਸਟ੍ਰਾਈਕ ਦਾ ਸੰਕੇਤ ਦਿੱਤਾ। ਮੋਦੀ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਦਰਿਆਵਾਂ ਦਾ ਪਾਣੀ ਰੋਕਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਸਾਡੇ ਕਿਸਾਨਾਂ ਨੂੰ ਉੱਥੇ ਜਾ ਰਿਹਾ ਪਾਣੀ ਮਿਲੇਗਾ। ਮੋਦੀ ਨੇ ਕਿਹਾ ਕਿ ਪਾਕਿस्तान ਨੂੰ ਜਾਣ ਵਾਲੇ पानी ते हरियाणा, पंजाब ते राजस्थान का हक है। मेरे हरियाणा की शक्ति पे गर्व होता था। भाई और बहनों, खेल के साथ साथ खेत खलिहान के प्रति भी भाजपा सरकार अभूतपूर्व प्रयास कर रही है। किसान के लिए सिंचाई से लेकर कमाई तक के नए नए समाधान तैयार किए जा रहे हैं। हरियाणा में मनोहर लाल जी और उनकी टीम ने किसानों के लिए पूरी संवेदनशीलता के साथ काम किया है। मुझे बताया गया है कि यहां की जिन नहरों में 20-25 साल से पानी नहीं पहुंच पाया था, वहां भी अब पानी पहुंचने लगा है। साथियों, लोकसभा चुनाव के दौरान हमने कहा था कि सरकार बनते ही हरियाणा के हर किसान परिवार के बैंक खाते में सीधी मदद देंगे। और मेरे हरियाणा के किसान भाइयों बहनों, आप विश्वास कीजिए, हिंदुस्तान के किसानों के हक का पानी, हरियाणा के किसानों के हक का पानी 70 साल तक पाकिस्तान जाता रहा। ये मोदी पानी को रोकेगा, आपके घर तक लाएगा। और मैंने काम शुरू कर दिया है, क्योंकि ये पानी पर हक हिंदुस्तान का है, इस पानी पर हक हरियाणा के किसान का है, राजस्थान के किसान का है।
और इसलिए फैसले का विरोध कर रही सन। फारूक अब्दुल्ला की भैन सुरैया ते उसकी धी साफिया महिला कारकुनां दे एक समूह की अगवाई कर रही सन, जिन्हां नूं पुलिस ने हिरासत विच ले लिया। ब्लैक आर्म बैंड पहने ते तख्तियां फड़े हुए महिला प्रदर्शनकारियों नूं पुलिस मुलाजमां ने इकट्ठे नहीं होण दिता। दस दईए कि राज तो धारा 370 वापस लैण ते राज नूं 2 केंद्र शासित प्रदेशों में वंडण के फैसले का विरोध कर रहे सन। ये औरतां होर्डिंग समेत लाल चौंक विखे इकट्ठियां होईयां, जिस तो बाद पुलिस ने उन्हां नूं इकल्लियां कीता ते 1 दर्जन महिला कारकुनां नूं हिरासत विच ले लिया। जलालाबाद जिमनी चोण विच अकाली उम्मीदवार दे हक विच प्रचार करन आए अकाली दल दे प्रधान सुखबीर सिंह बादल ने लोकां नूं अकाली भाजपा सरकार वेले दे दिन चेते करवाए। सुखबीर बादल ने कहा कि उस समय तुसीं मेरे कोल मंगां लैके आउंदे सी तां मेरा एक ही जवाब हुंदा सी कि हुणे चक्को। सुखबीर बादल ने कहा कि उन्हां लोकां दी हर मंग पूरी कीती, पर हुण कैप्टन दे राज विच ओह मौजां नहीं रहियां। सुखबीर बादल ने कहा कि उन्हें वेख्या बाहर हर मोटरसाइकिल उत्ते नंबर लगा होया है, पर साडे राज वेले 10 साल तुसीं बिना नंबर दे घुमदे सी पर कोई हथ नहीं पाउंदा सी। हुण जदों दी कैप्टन सरकार आई है, बिजली बिल्लां ने ही लोकां नूं दुखी कीता होया है। उन्हें कहा कि फिकर ना करो, 2.5 साल बाकी रह गए ने, साडी सरकार बनेगी ते फिर ओही दिन आउणगे। ओके सोके 2.5 साल पट पा ले, हुण तां 2 गर्मियां ते 2 सर्दियां रह गईयां यार, नेड़ा ले लिया काम, नेड़े ही आपां ਇੱਥੇ ਖੜੇ ਬਹੁਤ ਕੰਮ ਕਰਨ ਵਾਲੇ, ਥੋੜੇ ਪੱਕੇ ਖਾਲ ਬਣਾਉਣ ਵਾਲੀ, ਇੱਥੇ ਕੱਸੀਆਂ ਨਵੀਆਂ ਕੱਢਣ ਵਾਲੀਆਂ, ਗਰੀਬਾਂ ਦੇ ਪੱਕੇ ਮਕਾਨ ਬਣਾਉਣ ਵਾਲੇ ਐ, ਇੱਥੇ ਕਈ ਪਿੰਡਾਂ ਸਟੇਡੀਅਮ ਬਣਾਉਣ ਵਾਲੇ ਐ, ਬਹੁਤ ਕੰਮ ਕਰਨ ਵਾਲੇ ਐ। ਐਕਟਿਵ ਮੈਂ ਤੁਹਾਨੂੰ ਦੱਸਾਂ, ਜੇ ਸਰਕਾਰ ਆਪਣੀ ਨਾ ਜਾਂਦੀ ਤਾਂ ਹੁਣ ਮੁਕਾ ਹੀ ਦਿੰਦਾ ਹੁੰਦਾ ਸੀ, ਕੰਮ ਹੀ ਮੁਕਾ ਦੇਣੀ ਸਾਰੇ ਕਰ ਦੇਣੇ। ਮੈਂ ਪਾਰਲੀਮੈਂਟ ਇਲੈਕਸ਼ਨ ਲੜਿਆ, ਜਦੋਂ ਮੈਂ ਗੁਰੂ ਹਰਸਾਹਿਬ ਜਾਂਦਾ ਸੀ ਤੇ ਮੈਂ ਫਿਰੋਜ਼ਪੁਰ ਜਾਂਦਾ ਸੀ, ਕਹਿੰਦੇ ਸਾਡਾ ਤਾਂ ਇੱਕੋ ਹੀ ਕੰਮ ਕਰ ਦਿਓ, ਸਾਡਾ ਵੀ ਜਲਾਲਾਬਾਦ ਵਰਗਾ ਬਣਾ ਦਿਓ। ਦੇਖੋ ਤੁਹਾਡਾ ਨਾ, ਜਿੱਥੇ ਵੀ ਮੈਂ ਜਾਂਦਾ ਸੀ, ਅਬੋਹਰ ਜਾਂਦਾ ਸੀ, ਕਹਿੰਦਾ ਸਾਨੂੰ ਜਲਾਲਾਬਾਦ ਵਰਗਾ ਬਣਾ ਦਿਓ। ਤੁਸੀਂ ਦੇਖੋ 5-10 ਸਾਲ ਆਪਣਾ 7 ਸਾਲ ਰਾਜ ਸੀ, ਕੋਈ ਚੀਜ਼ਾਂ ਤੁਸੀਂ ਮੰਗੀਆਂ ਵੀ ਨਹੀਂ ਸੀ, ਪਰ ਮੈਂ ਦਿਲੋਂ ਕੀਤਾ, ਮੈਂ ਕਿ ਕਰਨਾ ਹੀ ਕਰਨਾ ਯਾਰ, ਲੋਕੀ ਬਹੁਤ ਚੰਗੇ ਆ, ਬਹੁਤ ਪਿਆਰ ਦਿੰਦੇ ਆ, ਇਹਨਾਂ ਦੇ ਸ਼ੌਂਕ ਪੂਰੇ ਕਰਨੇ। ਮੈਂ ਢਾਣੀਆਂ ਟੂਣੀਆਂ ਦੇ ਵਧੀਆ ਪੱਕੀਆਂ ਸੜਕਾਂ ਜੁੜ ਜਾਣਗੀਆਂ, ਬਹੁਤ ਕੁਝ ਹੋਣ ਵਾਲਾ, ਤੇ ਬੜੇ ਸਕੂਲ ਬਣਾਵਾਂਗੇ, ਬਾਰਡਰ ਤੇ ਬਹੁਤ ਕੰਮ ਕਰਾਂਗੇ, ਪਰ ਹੁਣ ਸਿੰਘਾਂ ਨੂੰ ਹੱਥ ਪੈ ਜਾਂਦੇ, 2-2.5 ਸਾਲ ਰਹਿ ਗਏ। ਇੱਕ ਆਮ ਆਦਮੀ ਦਾ ਵੀ ਖੜਾ ਯਾਰ, ਵੋਟ ਖਰਾਬ ਨਾ ਕਰਿਓ, ਉਹਦੇ ਮਗਰ ਨਾਰੇ ਬੜਾ ਲਾਊਗਾ, ਪਰ ਕੋਈ ਫਾਇਦਾ ਨਹੀਂ ਹੈ ਟੋਪੀ ਵਾਲਿਆਂ ਨੂੰ ਪਾਉਣ ਦਾ। ਆਹ ਦਾ ਡਾਕਟਰ ਰਾਜ ਨੂੰ ਜਿਤਾਉਣਾ, ਆਪਾਂ ਇੱਥੇ ਭੇਜਣਾ ਪੰਜਾਬ ਦੀ ਅਸੈਂਬਲੀ 'ਚ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਦਸਤਾਰ ਦੀ ਬੇਦਬੀ ਦੇ ਇਲਜ਼ਾਮ ਲਗਾਉਂਦਿਆਂ ਤੁਰੰਤ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਮਜੀਠੀਆ ਨੇ ਕੈਪਟਨ ਦੇ ਰੋਡ ਸ਼ੋਅ ਨੂੰ ਫਲॉप ਸ਼ੋਅ ਦੱਸਿਆ। ਇਸ ਦੌਰਾਨ ਉਹਨਾਂ ਸਾਂਸਦ ਬਿੱਟੂ ਤੇ ਵੀ ਹਾਸੋਹੀਣੀ ਟਿੱਪਣੀ ਕੀਤੀ ਤੇ ਕਿਹਾ ਕਿ ਧੱਕੇਸ਼ਾਹੀ ਨਾਲ ਕਾਂਗਰਸ ਜਿੱਤ ਹਾਸਲ ਨਹੀਂ ਕਰ ਸਕਦੀ। ਬਿਕਰਮ ਮਜੀਠੀਆ ਆਪਣੇ ਨਾਲ ਕਾਂਗਰਸ ਦੇ ਚੋਣ ਦਫ਼ਤਰ ਦੇ ਬਾਹਰ ਕੁੱਟਮਾਰ ਦਾ ਸ਼ਿਕਾਰ ਨੌਜਵਾਨ ਦੇ ਭਰਾ ਨੂੰ ਵੀ ਨਾਲ ਲੈ ਕੇ ਆਏ, ਜਿਸ ਨੇ ਪੂਰੀ ਗੱਲ ਦੱਸੀ। ਮਜੀਠੀਆ ਨੇ ਕਿਹਾ ਕਿ ਆਸ਼ੂ ਪਹਿਲਾਂ ਵੀ ਅਜਿਹੀਆਂ ਕਈ ਹਰਕਤਾਂ ਕਰ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਹਨਾਂ ਗੁਰਸੇਵਕ ਨਾਲ ਹੋਈ ਧੱਕੇਸ਼ਾਹੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਦੌਰਾਨ ਕੈਪਟਨ ਦੇ ਸ਼ੋਅ ਨੂੰ ਫਲॉप ਸ਼ੋਅ ਦੱਸਿਆ ਤੇ ਕਿਹਾ ਕਿ ਪਿੰਡਾਂ ਵਿੱਚ ਕੈਪਟਨ ਦੇ ਰੋਡ ਸ਼ੋਅ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ ਪੁਲਿਸ ਅਫਸਰ ਵੀ ਕਾਂਗਰਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਤੇ ਧੱਕੇਸ਼ਾਹੀ ਨਾਲ ਜਿੱਤਣ ਦੀ ਉਮੀਦ ਵਿੱਚ ਨੇ, ਪਰ ਲੋਕ ਉਹਨਾਂ ਨੂੰ ਨਕਾਰ ਦੇਣਗੇ। ਇਹਨਾਂ ਨੇ ਆਪ ਦੇ ਐਕਸ਼ਨ ਨੂੰ ਜਸਟੀਫਾਈ ਕਰਨਾ ਹੈ ਕਿ ਅਸੀਂ ਜੇ ਪੱਗ ਵੀ ਲਾਤੀ ਕਿਸੇ ਦੀ ਉਹ ਵੀ ਸਹੀ ਹੈ, ਅਸੀਂ ਕਿਸੇ ਦੇ ਦਾੜੀ ਕੇਸਾਂ ਦੀ ਬੇਅਦਬੀ ਕੀਤੀ ਜਾਂ ਕਕਾਰਾਂ ਦੀ ਕੀਤੀ, ਉਹ ਸਾਰੀ ਗੱਲ ਨੂੰ ਜਸਟੀਫਾਈ ਕਰਨ ਨੂੰ ਅੱਜ ਉਹ ਜੋ ਮਰਜ਼ੀ ਕਹੀ ਜਾਣੇ, ਉਹਨਾਂ ਦਾ ਨੂਰਲੀ ਮਾਮਲਾ। ਮਗਰ ਮੇਰਾ ਸਿਰਫ ਤੇ ਸਿਰਫ ਅੱਜ ਮੈਂ ਤੁਹਾਡੇ ਕੋਲ 2 ਕਾਰਨਾਂ ਕਰਕੇ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਜਿਹੜਾ ਸਾਹਿਬੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਿਕਾਰ ਕਰਦਾ, ਉਹ ਕਦੇ ਇਹ ਗੱਲ ਨਹੀਂ ਬਰਦਾਸ਼ਤ ਕਰੂਗਾ ਕਿ ਉਸ ਖਾਲਸੇ ਸਰੂਪ ਨਾਲ ਇਸ ਤਰੀਕੇ ਦਾ ਵਿਵਹਾਰ ਕੋਈ ਕਰੇ। ਔਰ ਵੱਡੀ ਗੱਲ ਤੁਸੀਂ ਵੇਖੋ ਸਾਹਮਣੇ ਕੀਤੀਆਂ ਕਿ ਕਿੱਟਾਂ ਮੰਨਦੇ ਫਿਰਦੇ ਸੀ। ਲੋਕਤੰਤਰ ਡੈਮੋਕ੍ਰੇਸੀ 'ਚ ਕੀ ਕਾਂਗਰਸ ਦੀ ਬਕਲਾਹਟ ਇਸ ਲੈਵਲ ਤੇ ਹੋ ਗਈ ਹੈ ਕਿ ਉਹ ਵੋਟਰਾਂ ਨੂੰ ਬਰਾਈਬ ਕਰਦੇ ਫਿਰਦੇ ਆ। ਮਤਲਬ ਇਸ ਵੇਲੇ ਕੋਈ ਕਿੱਟ ਵੰਡ ਸਕਦਾ, ਔਰ ਇਹ ਦੱਸ ਕੌਣ ਰਿਹਾ? ਕਾਂਗਰਸ ਦਾ ਵਰਕਰ ਆਪ, ਵਾਈਸ ਪ੍ਰਧਾਨ ਕਾਂਗਰਸ ਦਾ ਆਪ ਦੱਸ ਰਿਹਾ। ਔਰ ਵੱਡੀ ਗੱਲ, ਵੰਡ ਕੌਣ ਰਿਹਾ?
MLA ਪ੍ਰਗਟ ਸਿੰਘ ਤੇ ਮੇਅਰ ਤੇ ਆਸ਼ੂ ਦੀ ਪ੍ਰਵਾਨਗੀ ਹੈ। ਔਰ ਮੈਂ ਅੱਜ ਤੁਹਾਨੂੰ ਕਹਿ ਦਿਆਂ, ਇਹ ਹਰ ਤਰੀਕੇ ਦੀ ਧਾਂਦਲੀ, ਲੋਕਤੰਤਰ ਨਹੀਂ ਡੰਡਾ ਤੰਤਰ, ਫੰਡਾਮੈਂਟਲ ਰਾਈਟ ਤੇ ਡਾਕੇ ਪੈ ਰਿਹਾ। ਲੋਕਾਂ ਨੂੰ ਆਪਦੇ ਅਧਿਕਾਰ ਜੋ ਸੰਵਿਧਾਨ ਨੇ ਸਾਨੂੰ ਦਿੱਤਾ, ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋ ਰਹੀ। ਔਰ ਇਹ ਜਿਹੜਾ ਇੱਕ SHO ਤਾਂ ਬਦਲਤਾ ਨਾ ਜੀ, ਉਹਦਾ ਕੀ ਨਾਮ ਪੜੇ ਦਾ, ਹਾਂ, ਉਹ ਵੱਡਾ ਪ੍ਰੇਮਾ ਬਿਠਾਇਆ ਉੱਥੇ SHP ਦੀ ਕੁਰਸੀ ਤੇ, ਉਹਨੂੰ ਨਹੀਂ ਦਿਸ ਰਿਹਾ। ਇਹ ਸਾਰੇ ਅਫਸਰ ਜਿਹੜੇ ਵਰਦੀ ਨੂੰ ਜਗ੍ਹਾ, ਇਹ ਅੱਜ ਇਹਨਾਂ ਨੂੰ ਫਿਰ ਕਾਂਗਰਸ ਦੇ ਬਿੱਲ ਹੀ ਪਵਾ ਦੇਣੇ ਚਾਹੀਦੇ। ਕੀ ਕਰਨਾ ਇਹਨਾਂ ਨੇ ਜੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ? ਧਾਰਮਿਕ ਭਾਵਨਾਵਾਂ ਕਿਹਨੇ ਹਰਟ ਕੀਤੀਆਂ ਤੇ ਜਾਨ ਨੂੰ ਮਾਰਨ ਦੀ ਇਹਦੀ ਖਤਰਾ ਹੋਇਆ। ਪੰਜਾਬ ਦੇ PWD ਮੰਤਰੀ ਵਿਜੇ ਇੰਦਰ ਸਿੰਗਲਾ ਅੱਜ ਡੇਰਾ ਬਾਬਾ ਨਾਨਕ ਪੁੱਜੇ, ਜਿੱਥੇ ਉਹਨਾਂ ਨੇ ਲਾਂਘੇ ਦੇ ਕੰਮਾਂ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਸਥਾਨਕ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਡੇਰਾ ਬਾਬਾ ਨਾਨਕ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਸੀ, ਉਹ ਉਹਨਾਂ ਵੱਲੋਂ ਪੂਰੀ ਕੀਤੀ ਜਾ ਰਹੀ ਹੈ। ਨਿਰਧਾਰਿਤ ਕੀਤੇ ਗਏ ਸਮੇਂ ਮੁਤਾਬਕ 31 ਅਕਤੂਬਰ ਤੱਕ ਨਿਰਮਾਣ ਕਾਰਜ ਮੁਕੰਮਲ ਕਰ ਲਏ ਜਾਣਗੇ। ਭਾਰਤੀ ਖੇਤਰ ਵਿੱਚ ਬਣਾਇਆ ਜਾਣ ਵਾਲਾ ਓਵਰਬ੍ਰਿਜ ਪੂਰਾ ਹੋ ਚੁੱਕਾ ਹੈ, ਪਰ ਪਾਕਿਸਤਾਨ ਨੇ ਆਪਣੇ ਹਿੱਸੇ ਵਿੱਚ ਆਉਣ ਵਾਲਾ ਓਵਰਬ੍ਰਿਜ ਅਜੇ ਤੱਕ ਨਹੀਂ ਬਣਾਇਆ, ਜਿਸ ਕਾਰਨ ਪੁਲ ਨੂੰ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ। ਦੇਖੋ, ਜੋ ਸਾਡੇ ਪਾਸੇ ਦੀ ਜ਼ਿੰਮੇਵਾਰੀ ਸੀ, ਪਹਿਲੇ ਦਿਨ ਤੋਂ ਅਸੀਂ ਕਿਹਾ ਸੀ ਕਿ ਅਸੀਂ 15 ਅਕਤੂਬਰ ਤੋਂ ਲੈ ਕੇ 31 ਅਕਤੂਬਰ ਦੇ ਵਿੱਚ ਅਸੀਂ ਆਪਣੇ ਕੰਮ ਨੂੰ ਮੁਕੰਮਲ ਕਰਾਂਗੇ। ਔਰ ਅੱਜ ਮੈਨੂੰ ਇਹ ਗੱਲ ਦੱਸਦੇ ਹੋਏ ਖੁਸ਼ੀ ਵੀ ਹੈ ਸੰਗਤ ਨੂੰ, ਕਿਉਂਕਿ ਬਹੁਤ ਸਾਰੀ ਸੰਗਤ ਦੀਆਂ ਭਾਵਨਾਵਾਂ, ਬਹੁਤ ਸਾਰੇ ਸੰਗਤ ਦਾ ਦਿਲ, ਭਾਵੇਂ ਉਹ ਕਿਤੇ ਵੀ ਬੈਠੇ ਹੋ, ਕਰਤਾਰਪੁਰ ਸਾਹਿਬ ਦੇ ਵਿੱਚ ਫਸਿਆ ਹੈ। ਔਰ ਸਾਰੇ ਉਡੀਕ ਰਹੇ ਕਿ ਇਹ ਲਾਂਘਾ ਖੁੱਲ੍ਹੇ ਤੇ ਅਸੀਂ ਦਰਸ਼ਨ ਦੀਦਾਰ ਕਰਨ ਵਾਸਤੇ ਜਾ ਸਕੀਏ। ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਵੀ ਹੈ ਕਿ ਹਿੰਦੁਸਤਾਨ ਦੇ ਪਾਸੇ ਜੋ ਕੰਮ ਦੀਆਂ ਟਾਈਮਲਾਈਨ ਸੀਗੀਆਂ, ਉਹ ਸਾਰੇ ਵੱਖ-ਵੱਖ ਸੰਸਥਾਵਾਂ ਦੀਆਂ ਜੋ ਜ਼ਿੰਮੇਵਾਰੀਆਂ ਸੀ, ਉਹ ਆਪਣਾ ਕੰਮ ਵਕਤ ਸਿਰ ਮੁਕੰਮਲ ਕਰਨਗੀਆਂ। ਜਿੱਥੇ ਤੱਕ ਪੁਲ ਦੀ ਗੱਲ ਸੀ, ਹਿੰਦੁਸਤਾਨ ਵਾਲੇ ਪਾਸੇ ਪੁਲ ਵੀ ਪੂਰਾ ਹੋ ਗਿਆ, ਪਰ ਲੇਕਿਨ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਵਾਲੇ ਪੁਲ ਨਹੀਂ ਬਣਿਆ, ਤਾਂ ਅਸੀਂ ਮੀਨ ਟਾਈਮ ਹਿੰਦੁਸਤਾਨ ਵਾਲੇ ਪਾਸੇ ਉਸ ਪੁਲ ਨੂੰ ਬੰਦ ਕਰਕੇ ਰੱਖਾਂਗੇ ਤੇ ਸਾਈਡ ਤੋਂ ਅਸੀਂ ਇੱਕ ਆਲਟਰਨੇਟ ਰੂਟ ਬਣਾਇਆ ਹੈ। ਔਰ ਉਸੇ ਆਲਟਰਨੇਟ ਰੂਟ ਦੇ ਨਾਲ ਪਾਕਿਸਤਾਨ ਨੇ ਆਪਣਾ ਰੂਟ ਜੋੜਿਆ ਹੈ, ਜਿਹੜਾ ਕਿ ਯਾਤਰੀਆਂ ਨੂੰ ਦਰਸ਼ਨਾਂ ਵਾਸਤੇ ਜਾਣ ਵਾਸਤੇ ਵਰਤਿਆ ਜਾਊਗਾ, ਜਿੰਨੀ ਦੇਰ ਤੱਕ ਪਾਕਿਸਤਾਨ ਵਾਲੇ ਪਾਸੇ ਪੁਲ ਦੀ ਉਸਾਰੀ ਨਹੀਂ ਮੁਕੰਮਲ ਹੁੰਦੀ। ਸ਼੍ਰੀ ਅਕਾਲ ਤਖਤ ਸਾਹਿਬ ਨੇ RSS ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਘ ਦੇਸ਼ ਨੂੰ ਵੰਡਣ ਦਾ ਕੰਮ ਕਰ ਰਿਹਾ ਹੈ। ਉਹਨਾਂ ਅੰਮ੍ਰਿਤਸਰ ਵਿੱਚ ਕਿਹਾ ਕਿ RSS ਤੇ ਬੈਨ ਲੱਗਣਾ ਚਾਹੀਦਾ ਹੈ। ਉਹਨਾਂ ਦਾ ਮੰਨਣਾ ਹੈ ਕਿ RSS ਜੋ ਕੰਮ ਕਰ ਰਿਹਾ ਹੈ, ਉਹ ਦੇਸ਼ ਵਿੱਚ ਵੰਡ ਪੈਦਾ ਕਰ ਰਿਹਾ ਹੈ। RSS ਦੇ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਬਿਆਨ ਦੇਸ਼ ਦੇ ਹਿੱਤ ਵਿੱਚ ਨਹੀਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੋਹਨ ਭਾਗਵਤ ਦਾ ਇਹ ਕਹਿਣਾ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਗਲਤ ਹੈ। ਦੱਸ ਦੇਈਏ ਕਿ RSS ਮੁਖੀ ਮੋਹਨ ਭਾਗਵਤ ਨੇ ਹਿੰਦੂ ਰਾਸ਼ਟਰ ਦੀ ਗੱਲ ਕਈ ਮੌਕਿਆਂ ਤੇ ਕਹੀ ਸੀ। ਦੇਸ਼ ਨੂੰ ਤੋੜਨ ਵਾਲੀ ਗੱਲ ਕੀਤੀ ਹੈ ਕਿ ਹਿੰਦੂ ਰਾਸ਼ਟਰ ਹੋਣਾ ਚਾਹੀਦਾ, ਇਸ ਤਰ੍ਹਾਂ ਦੀ ਗੱਲ ਜਿਹੜੀ ਕਰਨੀ ਉਹ ਵਾਜਬ ਨਹੀਂ ਹੈ। ਜਦੋਂ ਦੇਸ਼ ਦੇ ਵਿੱਚ ਬਹੁਤ ਧਰਮਾਂ ਦੇ ਲੋਕ ਵਸਦੇ ਹੋਣ, ਬਹੁਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹੋਣ, ਬਹੁਤ ਸਾਰੇ ਸੱਭਿਆਚਾਰ ਹੋਣ, ਇੱਥੇ ਇੱਕ ਧਰਮ ਜਾਂ ਇੱਕ ਸੰਸਕ੍ਰਿਤੀ ਦੀ ਗੱਲ ਕਰਨੀ ਠੀਕ ਨਹੀਂ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤੇ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਅੱਜ ਰਾਜਸਥਾਨ ਤੋਂ ਪੰਜਾਬ ਪੁੱਜਣ ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇੰਟਰਨੈਸ਼ਨਲ ਨਗਰ ਕੀਰਤਨ ਅੱਜ ਰਾਜਸਥਾਨ ਦੇ ਗੰਗਾਨਗਰ ਤੋਂ ਰਵਾਨਾ ਹੋ ਅਬੋਹਰ ਹੁੰਦਾ ਹੋਇਆ ਦੇਰ ਸ਼ਾਮ ਸ਼੍ਰੀ ਮੁਕਤਸਰ ਸਾਹਿਬ ਵਿੱਚ ਗੁਰਦੁਆਰਾ ਸਾਹਿਬ ਵਿੱਚ ਪੁੱਜਿਆ। ਰਾਤ ਮੁਕਤਸਰ ਸਾਹਿਬ ਰੁਕਣ ਤੋਂ ਬਾਅਦ ਨਗਰ ਕੀਰਤਨ ਸਵੇਰੇ ਮਲੋਟ ਲਈ ਰਵਾਨਾ ਹੋਵੇਗਾ ਤੇ ਲੰਬੀ ਹੁੰਦਾ ਹੋਇਆ ਪਿੰਡ ਬਾਦਲ ਪੁੱਜੇਗਾ, ਜਿੱਥੇ ਬਾਦਲ ਪਰਿਵਾਰ ਨਗਰ ਕੀਰਤਨ ਦਾ ਸਵਾਗਤ ਕਰੇਗਾ। ਗੁਰੂ ਰਾਮਦਾਸ ਨਗਰੀ ਵਸਾਉਣ ਵਾਲੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਲੱਖਾਂ ਸੰਗਤਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਇੱਥੇ ਲਗਾਤਾਰ ਸਜਾਏ ਗਏ ਧਾਰਮਿਕ ਦੀਵਾਨਾਂ ਵਿੱਚ ਕੌਮ ਦੇ ਮਹਾਨ ਰਾਗੀ ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਨਾਲ ਜੋੜਿਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਤੋਸ਼ਾਖਾਨਾ ਦੀਆਂ ਕੀਮਤੀ ਵਸਤੂਆਂ ਦੇ ਜਲੌ ਵੀ ਸੰਗਤ ਲਈ ਆਕਰਸ਼ਣ ਦਾ ਕੇਂਦਰ ਬਣੇ। ਹਾਂਜੀ, ਅਸੀਂ ਅੱਜ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਜੀਰੇ ਤੋਂ ਆਏ ਹਾਂ ਜੀ। ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ
ਮਨ ਨੂੰ ਪੂਰੀ ਜ਼ਿਆਦਾ ਸ਼ਾਂਤੀ ਮਿਲਦੀ ਹੈ ਇੱਥੇ। ਮੈਂ ਨੋਟ ਕੀਤਾ ਵੀ ਇੱਥੇ ਬਹੁਤ ਜ਼ਿਆਦਾ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪੁੱਜੀਆਂ ਨੇ ਤੇ ਬੜਾ ਹੀ ਮਨ ਨੂੰ ਸਕੂਨ ਮਿਲਦਾ। ਅੱਜ ਅੰਦਰ ਜਲੌਸ ਸਾਹਿਬ ਸਜਾਏ ਗਏ, ਉਹਨਾਂ ਦੇ ਦਰਸ਼ਨ ਕੀਤੇ, ਕਿਸ ਤਰ੍ਹਾਂ ਦੇ ਲੱਗਿਆ ਤੁਹਾਨੂੰ? ਹਾਂਜੀ, ਮੈਨੂੰ ਅਲੌਕਿਕ ਨਜ਼ਾਰਾ ਜਿਹਨੂੰ ਕਹਿੰਦੇ ਆ ਨਾ ਜੀ, ਉਹ ਦੇਖਣ ਨੂੰ ਮਿਲਿਆ ਸਾਨੂੰ। ਬਹੁਤ ਹੀ ਜ਼ਿਆਦਾ ਵਧੀਆ ਖੁਸ਼ੀ ਮਨ ਨੂੰ ਹੋਈ ਹੈ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹੋਣ ਵਾਲੇ ਸਮਾਗਮਾਂ ਮੌਕੇ ਸਾਂਝੀ ਸਟੇਜ ਦੀ ਉਮੀਦ ਬੱਝੀ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਨੇ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਜਾਣਗੇ ਪਾਕਿਸਤਾਨ। ਕੈਪਟਨ ਦਾ ਐਲਾਨ, ਜਦ ਤੱਕ ਪਾਕਿਸਤਾਨ ਅੱਤਵਾਦ ਨੂੰ ਹੁੰਗਾਰਾ ਦੇਣਾ ਬੰਦ ਨਹੀਂ ਕਰਦਾ ਤਦ ਤੱਕ ਕੈਪਟਨ ਨਹੀਂ ਜਾਣਗੇ ਪਾਕਿਸਤਾਨ। ਹਾਲਾਂਕਿ ਕਰਤਾਰਪੁਰ ਸਾਹਿਬ ਜਾਣਾ ਪਾਕਿਸਤਾਨ ਜਾਣਾ ਨਹੀਂ, ਕੈਪਟਨ ਨੇ ਕੀਤਾ ਸਾਫ਼। ਕੈਪਟਨ ਨੇ ਮੁੱਲਾਂਪੁਰ ਦਾਖਾ ਵਿੱਚ ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ। ਚਾਰੇ ਦੀਆਂ ਚਾਰੇ ਸੀਟਾਂ ਤੇ ਜਿੱਤ ਦਾ ਕੀਤਾ ਦਾਅਵਾ। ਲੋਕ ਇਨਸਾਫ ਪਾਰਟੀ ਨੇ ਦਿਖਾਈਆਂ ਕਾਲੀਆਂ ਝੰਡੀਆਂ। ਜਲਾਲਾਬਾਦ ਵਿੱਚ ਸੁਖਬੀਰ ਬਾਦਲ ਨੇ ਕਿਹਾ ਲੋਕ ਅਕਾਲੀ ਸਰਕਾਰ ਨੂੰ ਤਰਸ ਰਹੇ ਨੇ। ਕੈਪਟਨ ਨੇ ਲੋਕਾਂ ਦਾ ਬੁਰਾ ਹਾਲ ਕੀਤਾ। ਸੁਖਬੀਰ ਦਾ ਦਾਅਵਾ 2.5 ਸਾਲ ਬਾਅਦ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ, ਫੇਰ ਹੋਵੇਗਾ ਵਿਕਾਸ। ਤੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਲੱਖਾਂ ਸੰਗਤਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਗੁਰੂ ਘਰ ਦੀਆਂ ਕੀਤੀਆਂ ਖੁਸ਼ੀਆਂ ਪ੍ਰਾਪਤ। ਇਸ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।